ਵਾਹਿਗੁਰੂ जी का खालसा वाहिगुरू जी की फतेह। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, ਟੀਵੀ 84 ਦੀ ਆਨਲਾਈਨ ਸਟ੍ਰੀਮਿੰਗ ਅਤੇ ਸ਼ਾਵਾ ਟੀਵੀ ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਸ਼ੋਅ ਵਿੱਚ ਅਸੀਂ ਯੂਕੇ ਤੋਂ ਮਨੁੱਖੀ ਅਧਿਕਾਰ ਜਥੇਬੰਦੀ ਸਿੱਖ ਰਿਲੀਫ, ਜਿਨ੍ਹਾਂ ਨੂੰ ਸਿੱਖ ਆਰਗੇਨਾਈਜੇਸ਼ਨ ਫਾਰ ਪ੍ਰਿਜ਼ਨਰਸ ਵੈਲਫੇਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦੇ ਕੰਮਕਾਜ ਅਤੇ ਉਹਨਾਂ ਵੱਲੋਂ ਸਿੱਖ ਸੰਘਰਸ਼ ਦੌਰਾਨ ਸਰਕਾਰੀ ਤਸ਼ੱਦਦ ਕਾਰਨ ਪੀੜਤ ਬਣੇ ਪਰਿਵਾਰਾਂ ਦੀ ਕੀਤੀ ਜਾ ਰਹੀ ਮਦਦ ਸੰਬੰਧੀ ਗੱਲਬਾਤ ਕਰਾਂਗੇ। ਜਿਹੜੇ ਦਰਸ਼ਕ ਸਾਡੇ ਨਾਲ ਪਹਿਲੀ ਵਾਰ ਜੁੜ ਰਹੇ ਨੇ ਉਹਨਾਂ ਨੂੰ ਦੱਸਦੇ ਹਾਂ ਕਿ ਸਿੱਖ ਰਿਲੀਫ ਵੱਲੋਂ ਭਾਰਤ, ਖਾਸ ਕਰਕੇ ਪੰਜਾਬ ਵਿੱਚ ਸਿੱਖ ਸਿਆਸੀ ਕੈਦੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਵਿੱਤੀ ਅਤੇ ਕਾਨੂੰਨੀ ਤੌਰ ਤੇ ਮਦਦ ਕੀਤੀ ਜਾ ਰਹੀ ਹੈ। ਅਦਾਲਤਾਂ ਵਿੱਚ ਉਹਨਾਂ ਦੇ ਕੇਸ ਲੜੇ ਜਾ ਰਹੇ ਹਨ ਅਤੇ ਸਿੱਖ ਸੰਘਰਸ਼ ਦੌਰਾਨ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਪਰਿਵਾਰਾਂ ਦੀ ਬਣਦੀ ਮਦਦ ਕੀਤੀ ਜਾ ਰਹੀ ਹੈ। ਪਿਛਲੀ ਵਾਰ ਗੱਲ ਕਰਨ ਤੋਂ ਬਾਅਦ ਹੁਣ ਤੱਕ ਦੀਆਂ ਅਪਡੇਟਸ ਅਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਅੱਜ ਯੂਕੇ ਤੋਂ ਸਿੱਖ ਰਿਲੀਫ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਅਤੇ ਕੈਲੀਫੋਰਨੀਆ ਤੋਂ ਸਿੱਖ ਰਿਲੀਫ ਦੇ ਅਮਰੀਕਾ ਚੈਪਟਰ ਦੇ ਮੁੱਖ ਸੇਵਾਦਾਰ ਬੀਬੀ ਪ੍ਰੀਤ ਕੌਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭਾਈ ਸਾਹਿਬ ਤੇ ਬੀਬੀ ਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦੋਵਾਂ ਦਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ। ਬਹੁਤ ਧੰਨਵਾਦ ਜੀ। ਹਾਂਜੀ ਭਾਈ ਸਾਹਿਬ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਿਵੇਂ ਆਪਾਂ ਗੱਲ ਕੀਤੀ ਸੀਗੀ ਜੋਗਾ ਸਿੰਘ ਦੇ ਕੇਸ ਬਾਰੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਅਤੇ ਟੀਵੀ 84 ਦੇ ਉੱਪਰ ਅਸੀਂ ਐਡ ਵੀ ਚਲਾਈ ਸੀਗੀ ਉਹਨਾਂ ਦੀ ਜਿਹੜੀ ਸਹਾਇਤਾ ਦੀ ਹੈਗੀ ਆ। ਜਿਹੜੇ ਸਾਡੇ ਦਰਸ਼ਕ ਹੈਗੇ ਆ ਜਿਨ੍ਹਾਂ ਨੂੰ ਕੋਈ ਨਹੀਂ ਜਾਣਕਾਰੀ ਹੈਗੀ, ਮੈਂ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਭਾਈ ਜੋਗਾ ਸਿੰਘ ਇੱਕ ਪੰਥਕ ਐਕਟਿਵਿਸਟ ਸੀਗੇ ਪੰਜਾਬ ਦੇ ਵਿੱਚੋਂ, ਜਿਹੜੇ ਸਿੱਖ ਕੌਮ ਦਾ ਦਰਦ ਰੱਖਦੇ ਸੀ। ਜਦੋਂ ਵੀ ਕੋਈ ਦੁੱਖ ਦੀ ਘੜੀ ਆਉਂਦੀ ਸੀ ਤਾਂ ਉਹਨਾਂ ਨੇ ਹਮੇਸ਼ਾ ਅੱਗੇ ਹੋ ਕੇ ਕੌਮੀ ਘਰ ਦੇ ਲਈ ਵੀ ਕੰਮ ਕੀਤਾ, ਖਾਲਿਸਤਾਨ ਦੇ ਲਈ ਵੀ ਕੰਮ ਕੀਤਾ ਅਤੇ ਗਰਾਊਂਡ ਲੈਵਲ ਦੇ ਉੱਪਰ ਉਹ ਹਮੇਸ਼ਾ ਤਤਪਰ ਰਹਿੰਦੇ ਸੀ, ਘਰੋਂ ਬਾਹਰ ਹੀ ਰਹਿੰਦੇ ਸੀ ਸਿੱਖ ਕੌਮ ਦੇ ਕੰਮਕਾਜ ਦੇ ਲਈ। ਜਦੋਂ ਕਦੇ ਸ਼ਿਵ ਸੈਨਾ ਵੱਲੋਂ ਜਾਂ ਹੋਰ ਜਿਹੜੀਆਂ ਹਿੰਦੂਤਵੀ ਕੱਟੜ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵੱਲੋਂ ਕੋਈ ਸਿੱਖ ਕੌਮ ਨੂੰ ਲਲਕਾਰਿਆ ਜਾਂਦਾ ਸੀ ਤਾਂ ਈਵਨ ਪਿਛਲੇ ਸਾਲ ਜਿਹੜੀ ਬਿਆਸ ਦੇ ਪੁਲ ਤੇ ਘਟਨਾ ਵਾਪਰੀ ਸੀ ਤਾਂ ਉਹ ਉਹਨਾਂ ਦੇ ਵਿੱਚੋਂ ਪਹਿਲੇ ਹੁੰਦੇ ਸੀ ਜਿਹੜੇ ਉੱਥੇ ਜਾ ਕੇ ਉਹਨਾਂ ਦੇ ਨਾਲ ਆਡਾ ਲੈਂਦੇ ਸੀ। ਸੋ ਜਦੋਂ ਉਹਨਾਂ ਦੀ ਮੌਤ ਹੋਈ ਹੈ, ਇੱਕ ਐਕਸੀਡੈਂਟ ਹੋਇਆ, ਉਹ ਘਰੇਲੂ ਸਿੱਖ ਕੌਮ ਦੀ ਅੰਦਰੂਨੀ ਖਾਨਾ ਜੰਗੀ ਦੇ ਵਿੱਚ ਹੀ ਕਿਤੇ ਨਾ ਕਿਤੇ ਜੋ ਪੈਂਦਾ ਹੈਗਾ ਉਸੇ ਖਾਤੇ ਦੇ ਵਿੱਚ। ਸੋ ਇਸ ਕੇਸ ਦੇ ਵਿੱਚ ਸਿੱਖ ਰਿਲੀਫ ਵੱਲੋਂ ਉਹਨਾਂ ਦੇ ਪਰਿਵਾਰ ਦੀ ਖਾਸ ਤੌਰ ਤੇ ਵਿੱਤੀ ਮਦਦ ਕੀਤੀ ਗਈ ਹੈ। ਸੋ ਮੈਂ ਚਾਹੂੰਗਾ ਭਾਈ ਸਾਹਿਬ ਕਿ ਤੁਸੀਂ ਉਸ ਬਾਰੇ ਜਿਹੜੀ ਹੈਗੀ ਹੈ ਸਾਨੂੰ, ਸਾਡੇ ਦਰਸ਼ਕਾਂ ਨੂੰ ਥੋੜੀ ਜੀ ਵੇਰਵੇ ਸਹਿਤ ਜਾਣਕਾਰੀ ਦਿਓ ਕਿ ਤੁਸੀਂ ਸਿੱਖ ਰਿਲੀਫ ਦਾ ਇਹਦੇ ਵਿੱਚ, ਇਸ ਕੇਸ ਦੇ ਵਿੱਚ ਕੀ ਰੋਲ ਰਿਹਾ ਹੈ। ਹਾਂਜੀ ਭਾਈ ਸਾਹਿਬ ਜੀ, ਮੈਂ ਪਹਿਲੀ ਗੱਲ ਤਾਂ ਸਭ ਟੀਵੀ 84 ਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਤੇ ਟੀਵੀ 84 ਦੇ ਸਟਾਫ ਦਾ ਵੀ ਜਿਨ੍ਹਾਂ ਨੇ ਸਾਨੂੰ ਪਲੇਟਫਾਰਮ ਦਿੱਤਾ ਹੈ। ਇਹ ਜੋ ਆਵਾਜ਼ ਹੈ ਉਹ ਜੋ ਕਾਰਜ ਹਨ ਪੰਥਕ, ਉਹ ਉਹਨਾਂ ਲਈ ਵੱਡੇ ਰੂਪ ਦੇ ਵਿੱਚ ਲੋਕਾਂ ਤੱਕ ਇਹ ਸੁਨੇਹਾ ਦੇਣ ਲਈ ਸਾਨੂੰ ਇਹ ਪਲੇਟਫਾਰਮ ਦਿੱਤਾ। ਮੈਂ ਸਭ ਦਾ ਧੰਨਵਾਦ ਕਰਦਾ, ਸੁਣਨ ਵਾਲਿਆਂ ਦਾ ਵੀ ਤੇ ਇਸ ਟੀਵੀ 84 ਦੇ ਇਸ ਮਾਧਿਅਮ ਦਾ ਵੀ, ਸਾਰਿਆਂ ਦਾ ਜੀ। ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਭਾਈ ਜੋਗਾ ਸਿੰਘ ਜੀ, ਜੋ ਇਸ ਵੇਲੇ ਫਾਨੀ ਦੁਨੀਆ ਤੋਂ ਜਾ ਚੁੱਕੇ ਹਨ, ਪਰ ਬਹੁਤ ਕੁਛ ਉਹਨਾਂ ਦੀਆਂ ਯਾਦਾਂ ਹਨ, ਬਹੁਤ ਉਹਨਾਂ ਦੇ ਕਾਰਜ ਹਨ ਜੋ ਪੰਥ ਦੇ ਸਾਹਮਣੇ ਇੱਕ ਇਤਿਹਾਸ ਬਣ ਕੇ ਰਹਿ ਗਏ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਇੱਦਾਂ ਦਾ ਕੋਈ ਨੌਜਵਾਨ ਸੱਚੇ ਸੁੱਚੇ ਦਿਲੋਂ ਕੋਈ ਕੌਮ ਦੇ ਲਈ ਅੱਗੇ ਆਉਂਦਾ ਹੈ ਤੇ ਉਹ ਪਤਾ ਨਹੀਂ ਕਿਵੇਂ ਉਹਨੂੰ ਗਿਣੀ ਵਿੱਚ ਸ਼ਾਸਤ ਦੇਣ, ਉਹਨੂੰ ਇਸ ਦੁਨੀਆ ਤੋਂ ਜਾਣਾ ਪੈਂਦਾ ਹੈ। ਇਹ ਬੜੀ ਦੁੱਖ ਦੀ ਗੱਲ ਹੈ ਜੀ। ਜਿਸ ਦਿਨ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਉਹਨਾਂ ਤੋਂ 1-2 ਦਿਨ ਦੇ ਵਿੱਚ ਹੀ ਸਿੱਖ ਲੀਗ ਦੀ ਟੀਮ ਉਹਨਾਂ ਕੋਲ ਪਹੁੰਚੀ ਸੀ, ਪਰਿਵਾਰ ਕੋਲ, ਤੇ ਪਰਿਵਾਰ ਨਾਲ ਦੁੱਖ ਸੁੱਖ ਜੋ ਉਹਨਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਜੀ ਅਸੀਂ ਜੋ ਵੀ ਹੋ ਸਕਿਆ ਕਰਾਂਗੇ। ਤੇ ਉਸ ਵੇਲੇ ਵੀ ਇੱਕ ਰਕਮ ਦਿੱਤੀ ਗਈ ਸੀਗੀ ਭਾਈ ਜੋਗਾ ਸਿੰਘ ਦੇ ਇਲਾਜ ਵਾਸਤੇ ਵੀ, ਤੇ ਪਰ ਇਲਾਜ ਨਾ ਹੋ ਸਕਿਆ ਕਿਉਂਕਿ ਸੱਟਾਂ ਇੰਨੀਆਂ ਗਹਿਰੀਆਂ ਸਨ
ਕਿ ਉਹਨਾਂ ਨੂੰ ਮੁੜ ਕੇ ਦੁਬਾਰਾ ਉਹਨਾਂ ਨੂੰ ਸੁਰਤ ਸੰਭਾਲਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਤੇ ਆਪਣੀ ਦਿਲ ਦੀਆਂ ਗੱਲਾਂ ਜੋ ਪਾਣਾ ਵਾਪਰੇ ਉਹ ਨਾਲ ਹੀ ਲੈ ਗਏ ਨੇ। ਤੇ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਤਾਂ ਜਦੋਂ ਉਹਨਾਂ ਦੇ ਭੋਗ ਤੇ ਉਹਨਾਂ ਦੀਆਂ ਰਸਮਾਂ ਹੋਈਆਂ, ਉਸ ਵੇਲੇ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ, ਪੰਥਕ ਜਥੇਬੰਦੀਆਂ ਨੇ, ਜਿਨ੍ਹਾਂ ਨੇ ਉਹਨਾਂ ਨੇ ਵੀ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਜੀ। ਤੇ ਉੱਥੇ ਸਿੱਖ ਲੀਗ ਨੇ ਵੀ ਆਪਣੇ ਵੱਲੋਂ, ਯੂਕੇ ਦੀ ਸਿੱਖ ਲੀਗ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀ ਤੇ ਅੱਜ ਜੇ ਕੋਈ ਪੰਥ ਦੀ ਹਾਲਾਤ ਨੂੰ ਦੇਖ ਕੇ ਉਹਦੀ ਆਵਾਜ਼ ਬੁਲੰਦ ਕਰਦਾ ਹੈ, ਉਹਦੇ ਵਡੇਰੇ ਹਿੱਤਾਂ ਦੀ ਗੱਲ ਕਰਦਾ ਹੈ, ਤੇ ਸਿੱਖ ਲੀਗ ਹਮੇਸ਼ਾ ਦੀ ਤਰ੍ਹਾਂ ਉਹਦੇ ਨਾਲ, ਉਹਦੇ ਪਰਿਵਾਰ ਦੇ ਨਾਲ ਰਹਿੰਦੀ ਹੈ ਜੀ। ਸੋ ਉਸ ਭੋਗ ਦੇ ਮੌਕੇ ਤੇ ਸਿੱਖ ਲੀਗ ਨੇ ਉਹਨਾਂ ਦੇ ਪਰਿਵਾਰਕ ਹਾਲਾਤਾਂ ਨੂੰ ਦੇਖਦੇ ਹੋਏ, ਬੱਚਿਆਂ ਦੀ ਛੋਟੀ ਜਿਹੀ ਉਮਰ ਦੇਖਦੇ ਹੋਏ ਇੱਕ ਐਲਾਨਨਾਮਾ ਕੀਤਾ ਸੀ ਤੇ ਸੰਗਤਾਂ ਦੇ ਮੂਹਰੇ ਇੱਕ ਗੱਲ ਅਪੀਲ ਵੀ ਪਾਈ ਸੀ ਵੀ ਇਸ ਪਰਿਵਾਰ ਨੂੰ ਔਰ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਅਸੀਂ 5 ਲੱਖ ਇਸ ਪਰਿਵਾਰ ਨੂੰ ਦੇਵਾਂਗੇ ਜੀ। ਤੇ ਮੈਨੂੰ ਯਾਦ ਹੈ ਕਿ ਅਸੀਂ TV 84 ਦੇ ਉੱਤੇ ਵੀ ਇਸ ਬਾਰੇ ਅਪੀਲ ਕੀਤੀ ਸੀ ਸੰਗਤਾਂ ਨੂੰ, ਤੇ ਉਹ ਸੰਗਤਾਂ ਨੇ ਬਹੁਤ ਸੋਹਣਾ ਸਾਨੂੰ ਉਹਦਾ ਰਿਸਪੌਂਸ ਦਿੱਤਾ ਤੇ ਜਿਸ ਕਰਕੇ ਅਸੀਂ ਉਹ ਜਿਹੜੀ ਅਪੀਲ ਸੀ, ਉਹ ਜਿਹੜੀ ਆ ਉਹ ਸਾਰੀ ਰਕਮ ਜੋ ਸੀ ਜਿਹੜੀ ਅਸੀਂ ਐਲਾਨ ਕੀਤੀ ਸੀਗੀ ਜੀ, ਉਹ ਸਾਰੀ ਦੀ ਸਾਰੀ ਰਕਮ ਜਿਹੜੀ ਆ ਉਹ ਪਰਿਵਾਰ ਨੂੰ ਪਿਛਲੇ ਦਿਨੀ ਅਸੀਂ ਭੇਟ ਕਰ ਚੁੱਕੇ ਹਾਂ। ਤੇ ਉਹਦੇ ਵਿੱਚ ਮੈਂ ਥੋੜਾ ਵਿਸਤਾਰ ਸਹਿਤ ਦੱਸਦਾ ਰਿਹਾ, ਜਿੱਥੇ UK ਦੀ ਸੰਗਤ ਨੇ, ਯੂਰਪ ਦੀ ਸੰਗਤ ਨੇ ਯੋਗਦਾਨ ਪਾਇਆ, TV 84 ਦੀ ਸੰਗਤ ਨੇ ਯੋਗਦਾਨ ਪਾਇਆ, ਉੱਥੇ ਕੈਲੀਫੋਰਨੀਆ ਦੇ ਫਰੀਮਾਉਂਟ ਗੁਰਦੁਆਰੇ ਸਾਹਿਬ ਵੱਲੋਂ ਵੀ ਸਾਨੂੰ ਲੱਖ ਰੁਪਈਏ ਤੋਂ ਉੱਤੇ ਜਿਹੜਾ ਚੈੱਕ, ਮੈਂ ਕਿਹਾ $1500 ਦਿੱਤੇ ਗਏ ਸਨ ਜੀ। ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, TV 84 ਦੀ ਲਿਸਨਰ ਤੇ ਉਹਨਾਂ ਦੇ ਵਿਊਅਰਸ਼ਿਪ ਦੀ ਵੀ ਧੰਨਵਾਦ ਕਰਦੇ ਹਾਂ ਤੇ ਤੁਹਾਡੀ ਜਿਹੜੀ ਦਿੱਤੀ ਸੇਵਾ ਸੀ ਉਹ ਅਸੀਂ ਪਰਿਵਾਰ ਤੱਕ ਪਹੁੰਚਾ ਦਿੱਤੀ ਆ। ਤੇ ਉਹ ਪਰਿਵਾਰ ਨੇ ਬਹੁਤ ਬਹੁਤ ਧੰਨਵਾਦ ਕੀਤਾ ਤਹਿ ਦਿਲੋਂ ਸੰਗਤਾਂ ਦਾ, ਸਾਰੀਆਂ ਦਾ ਹੀ, ਜਿੱਥੇ ਵੀ ਕੋਈ ਬੈਠਾ ਆ, ਤੇ ਉਹ ਅਰਦਾਸ ਵੀ ਕਰਦੇ ਨੇ ਜਿਨ੍ਹਾਂ ਵੀ ਖਜ਼ਾਨੇ ਤੋਂ ਇਹ ਦਸਵੰਧ ਜਾਂ ਸੇਵਾ ਆਈ ਆ, ਸਤਿਗੁਰ ਉਹਨਾਂ ਨੂੰ ਹੋਰ ਵੀ ਤਰੱਕੀ ਤੇ ਉਹਨਾਂ ਨੂੰ ਉਹਨਾਂ ਦੇ ਖਜ਼ਾਨੇ ਜਿਹੜੇ ਹੈ ਭਰਪੂਰ ਕਰਨ। ਸੋ ਇਹ ਮਾਨਤ ਜੋ ਸੰਗਤਾਂ ਵੱਲੋਂ ਦਿੱਤੀ ਗਈ ਸੀਗੀ, ਪਰਿਵਾਰ ਦੇ ਜਿਹੜੇ ਹੈਗੇ ਆ ਉਹਨਾਂ ਦੇ ਕਾਰਨ, ਭਾਵੇਂ ਉਹਨਾਂ ਦੇ ਘਰੇਲੂ ਨੇ ਤੇ ਭਾਵੇਂ ਉਹ ਬੱਚਿਆਂ ਦਾ ਭਵਿੱਖ ਆ, ਉਹਨਾਂ ਨੂੰ ਉਹ ਸੌਂਪ ਦਿੱਤੀ ਗਈ ਆ। ਤੇ ਮੈਂ ਨਾਲ ਇਹ ਵੀ ਦੱਸਦਾ ਜਾਵਾਂ ਭਾਈ ਸਾਹਿਬ ਜੀ ਵੀ ਇਹ ਜਦੋਂ ਰਕਮ ਦਿੱਤੀ ਆ ਤੇ 5 ਪਿਆਰੇ ਨਾਲ ਗਏ ਨੇ ਕੱਲ ਤੱਕ ਦੇ, ਉਹ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੋ ਇੱਕ ਵਿਦਵਾਨ ਹਨ ਉਹ ਵੀ ਉਹਦੇ ਨਾਲ ਸਨ, ਤੇ ਇਹ ਉਹਨਾਂ ਦੀ ਮੌਜੂਦਗੀ ਦੇ ਵਿੱਚ ਰਕਮ ਜਿਹੜੀ ਆ ਚੈੱਕ ਦੇ ਰੂਪ ਦੇ ਵਿੱਚ ਉਹਨਾਂ ਨੂੰ ਅਸੀਂ ਦੇ ਦਿੱਤੀ ਆ। ਤੇ ਉਹਨਾਂ ਨੂੰ ਬੇਨਤੀ ਵੀ ਕੀਤੀ ਪਰਿਵਾਰ ਨੂੰ ਕਿ ਜਿਹੜੀਆਂ FDਆਂ ਬਣਾ ਕੇ ਇੱਥੇ ਬੱਚਿਆਂ ਦੇ ਨਾਲ ਨਾਮ ਦੇ ਨਾਲ ਕਰਤੀਆਂ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਉਹ ਸਿਕਿਉਰ ਹੋ ਜਾਂਦਾ ਹੈਗਾ, ਤਾਂ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਕੋਈ ਪੜ੍ਹਾਈ ਪੱਖੋਂ ਦਿੱਕਤ ਨਹੀਂ ਆਏਗੀ। ਸੋ ਮੈਂ ਸਾਰੀਆਂ ਸੰਗਤਾਂ ਦਾ, ਸੁਣਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਸ ਪਰਿਵਾਰ ਦੇ ਨਾਲ ਇੱਕ ਸਾਂਝ ਪਾ ਕੇ ਉਹਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਉਹਨਾਂ ਨੂੰ ਜੋ ਸੇਵਾ ਦਿੱਤੀ ਆ। ਸਾਰਿਆਂ ਦਾ ਧੰਨਵਾਦ ਜੀ। ਜੀ ਭਾਈ ਸਾਹਿਬ, ਇਸੇ ਦੇ ਨਾਲ ਮੈਂ ਇਹਦੇ 'ਚ ਇੱਕ ਐਡੀਸ਼ਨ ਕਰਦਿਆਂ ਕਿ ਜਿਹੜੇ ਇੱਦਾਂ ਦੇ ਕਾਰਜ ਹੈਗੇ ਆ, ਪੰਥਕ ਕਾਰਜ ਨੇ, ਸਾਨੂੰ ਹਮੇਸ਼ਾ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੀ ਕੌਮ, ਜਿਹੜੇ ਪਰਿਵਾਰ ਜਾਂ ਜਿਹੜੇ ਇੰਡੀਵਿਜੂਅਲਸ ਇਸ ਰਸਤੇ ਨੂੰ ਚੂਜ਼ ਕਰਦੇ ਆ, ਇਸ ਰਾਹ ਦੇ ਉੱਪਰ ਚੱਲਦੇ ਆ, ਘੱਟੋ ਘੱਟ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਜਿਸ ਹਿਸਾਬ ਨਾਲ ਵੀ ਮਦਦ ਹੋ ਸਕੇ ਉਸ ਹਿਸਾਬ ਨਾਲ ਅਸੀਂ ਮਦਦ ਕਰ ਸਕੀਏ। ਸਿੱਖ ਰਿਲੀਫ ਉਸ ਦਾ ਹੀ ਇੱਕ ਹਿੱਸਾ ਹੈਗੀ ਆ, ਉਸੇ ਟੀਮ ਦਾ, ਉਸੇ ਵੱਡੇ ਕੌਜ਼ ਦਾ ਜਿਹੜੀ ਇਸ ਕਾਰਜ ਨੂੰ ਅੱਗੇ ਵਧਾ ਰਹੀ ਹੈ। ਤੇ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਅਪੀਲ ਕਰਨਾ ਚਾਹੂੰਗਾ ਕਿ ਜਿਹੜੇ ਸੰਗਤ ਇਸ ਵੇਲੇ ਸਾਨੂੰ ਦੇਖ ਸੁਣ ਰਹੇ ਆ ਉਹ ਜ਼ਰੂਰ ਸਿੱਖ ਰਿਲੀਫ ਦੀ ਮਦਦ ਕਰਨ। ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ, ਬੈਂਕ ਦੀ ਇਨਫੋਰਮੇਸ਼ਨ ਤੇ ਜਿਹੜੇ ਉਹਨਾਂ ਦੇ ਫੋਨ ਨੰਬਰਸ ਨੇ ਉਹ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਸਮੇਂ, ਤੇ ਉਹਨਾਂ ਨੂੰ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ, ਈਮੇਲ ਲਿਖ ਸਕਦੇ ਹੋ, ਜਾਂ ਜਿਹੜੀ ਉਹਨਾਂ ਦੀ ਬੈਂਕ ਅਕਾਊਂਟ ਇਨਫੋਰਮੇਸ਼ਨ ਹੈ ਉਹਦੇ ਵਿੱਚ ਜਿੰਨਾ ਵੀ ਤੁਸੀਂ ਬਣਦਾ ਸਰਦਾ ਯੋਗਦਾਨ ਪਾ ਸਕਦੇ ਹੋ ਆਪਣੇ ਵੱਲੋਂ ਐਜ਼ ਐਨ ਇੰਡੀਵਿਜੂਅਲ ਜਾਂ ਐਜ਼ ਐਨ ਆਰਗੇਨਾਈਜੇਸ਼ਨ ਜ਼ਰੂਰ ਪਾਓ। ਇਸੇ ਦੇ ਨਾਲ ਭੈਣ ਜੀ ਪ੍ਰੀਤ ਕੌਰ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਸ ਕੇਸ ਦੇ ਹਵਾਲੇ ਦੇ ਨਾਲ ਜਿਵੇਂ ਭਾਈ ਸਾਹਿਬ ਨੇ ਸਾਰਾ ਵੇਰਵਾ ਦਿੱਤਾ, ਤਾਂ ਅਮਰੀਕਾ ਦੇ ਵਿੱਚ ਤੁਸੀਂ ਜਿਹੜੀ ਗਤੀਵਿਧੀ ਸੀਗੀ ਤੁਹਾਡੀ, ਤੁਸੀਂ US ਚੈਪਟਰ ਦੇ ਮੁੱਖ ਸੇਵਾਦਾਰ ਹੈਗੇ ਹੋ ਸਿੱਖ ਰਿਲੀਫ ਦੇ, ਜਿਵੇਂ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਦਾ ਮੈਂਸ਼ਨ ਕੀਤਾ,
ਤਾਂ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ? ਹਾਂਜੀ ਭਾਜੀ, ਸੋ ਆਪਾਂ ਗਏ ਸੀ ਲਾਈਕ ਫਰੀਮੌਂਟ ਗੁਰਦੁਆਰਾ, ਤੇ ਉੱਥੋਂ ਦੀ ਸੰਗਤ ਨੂੰ ਜਿੱਦਾਂ they already knew about Bhai Joga Singh, and they volunteered. They said we want to give an amount to help Bhai Joga Singh, because here's a thing that he stood up for injustice. Jithe vi koi vi like koi problem aunਦੀ ਸੀ, he would go there and he would stand up for any injustice, especially ਜਿਹੜੀ Sri Guru Granth Sahib ਦੀ ਬੇਦਬੀ ਉੱਤੇ ਹੁੰਦੀ ਸੀ. Like he would go over there and he would pretty much challenge the people that were the reason for the ਬੇਦਬੀ. ਤੇ Bhai Sahib, Bhai Joga Singh, he was a very loving, like ਸਿੱਖੀ ਵੱਲ ਪੂਰਾ ਸੀ ਉਹਨਾਂ ਦਾ. ਤੇ like even for the ਜਿਹੜੀ ਬਰਗਾੜੀ ਚ ਜਿਹੜੀ ਪ੍ਰੋਬਲਮ ਹੋਈ ਆ, like ਉੱਥੇ ਵੀ he was the first one to go over there and stand up. ਜੀ ਕੋਈ ਵੀ ਉਹਨਾਂ ਨੂੰ ਫੋਨ ਕਰਦਾ ਸੀ ਨਾ, ਤੇ ਕੋਈ ਵੀ ਕੁਝ ਕਹਿੰਦਾ ਸੀ ਵੀ hey ਇੱਥੇ ਆ ਹੋਣ ਦਿਆ, he would be the first one to show up over there. So these are the people that we want to make sure that we support, so that ways ਗਾਂ ਵੀ ਜਿਹੜੀ ਹੁਣ generation ਦੇਖਣ ਦੀ ਆ, like ਉਹਨਾਂ ਨੂੰ ਹੋਊਗਾ ਵੀ what, there's somebody behind them to back them up. ਕੋਈ ਵੀ ਪ੍ਰੋਬਲਮ ਹੋਊਗੀ ਨਾ, ਕੋਈ ਸੰਸਥਾ ਹੈਗੀ ਆ ਜਿਹੜੀ ਉਹਨਾਂ ਦੀ ਹੈਲਪ ਕਰੂਗੀ. ਤੇ we just want to make sure that as a Sikh qawm we become stronger and stronger. ਜੀ ਬਿਲਕੁਲ ਭਾਈ ਸਾਹਿਬ, ਮੈਂ ਸਿੱਖ ਰਿਲੀਫ ਦੀ ਜਿਹੜੀ PR ਹੁੰਦੀ ਹੈ ਉਹ ਦੇਖ ਰਿਹਾ ਸੀਗਾ, ਤੇ ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀ ਮਾਤਾ ਗੁਰਜੀਤ ਕੌਰ ਦੇ ਕੇਸ ਬਾਰੇ. ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈਗਾ ਆਪਣੀ ਜਥੇਬੰਦੀ ਦੀ ਪ੍ਰੈਸ ਰਿਲੀਜ਼ ਦੇ ਵਿੱਚ, ਉਹਦੇ ਵਿੱਚ ਸਾਹਮਣੇ ਆਉਂਦਾ ਕਿ ਉਹਨਾਂ ਨੇ ਕਿਵੇਂ ਜਿਹੜੇ ਉਹਨਾਂ ਦੇ ਪਰਿਵਾਰ ਦੇ ਜੀ ਸੀਗੇ ਉਹ 1984 ਤੋਂ ਸ਼ੁਰੂ ਹੋ ਕੇ ਬਾਅਦ ਦੇ ਵਿੱਚ ਜਿਹੜਾ ਸਿੱਖ ਸੰਘਰਸ਼ ਸੀ ਉਹਦੇ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਇਆ ਪਰਿਵਾਰ, ਅਤੇ ਫਿਰ ਉਹਨਾਂ ਦੇ ਸਾਰੇ ਜਿਹੜੇ ਜੀ ਸੀ ਉਹ ਐਲੀਮੀਨੇਟ ਕਰ ਦਿੱਤੇ ਗਏ. ਅੱਜ ਕਿੰਨਾ ਤੰਗ ਦਸਤੀਆਂ ਦੇ ਵਿੱਚੋਂ ਮਾਤਾ ਗੁਰਜੀਤ ਕੌਰ ਜੀ ਗੁਜ਼ਰ ਰਹੇ ਆ, ਇਹ ਇੱਕ ਜਿਉਂਦੀ ਜਾਗਦੀ ਮਿਸਾਲ ਹੈਗੀ ਆ ਸਾਡੇ ਸਾਹਮਣੇ ਕਿ ਸਾਡੇ ਪਰਿਵਾਰਾਂ ਨੇ, ਸਿੱਖ ਪਰਿਵਾਰਾਂ ਨੇ ਸਿੱਖ ਸੰਘਰਸ਼ ਦੌਰਾਨ ਕਿਸ ਤਰ੍ਹਾਂ ਦਾ ਤਸ਼ੱਦਦ ਝੱਲਿਆ ਅਤੇ ਕਿੰਨਾ ਤੰਗ ਦਸਤੀਆਂ ਦੇ ਵਿੱਚੋਂ ਉਹ ਲੰਘੇ ਨੇ ਤੇ ਅੱਜ ਵੀ ਲੰਘ ਰਹੇ ਨੇ. ਸੋ ਸਿੱਖ ਰਿਲੀਫ ਵੱਲੋਂ ਵੀ ਉਹਨਾਂ ਦੀ ਮਦਦ ਕੀਤੀ ਗਈ ਹੈ. ਮੈਂ ਚਾਹੂੰਗਾ ਕਿ ਤੁਸੀਂ ਵੇਰਵੇ ਸਹਿਤ ਥੋੜਾ ਜਿਹਾ ਮਾਤਾ ਗੁਰਜੀਤ ਕੌਰ ਬਾਰੇ ਵੀ, ਅਤੇ ਸਿੱਖ ਰਿਲੀਫ ਦਾ ਕੀ ਰੋਲ ਹੈਗਾ ਇਸ ਕੇਸ ਦੇ ਵਿੱਚ, ਤੁਸੀਂ ਕਿਸ ਹਿਸਾਬ ਨਾਲ ਕਿਵੇਂ ਮਦਦ ਕਰ ਰਹੇ ਹੋ ਜਾਂ ਕੀਤੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਇਹੋ ਜਿਹੜਾ ਵਿਸ਼ਾ ਹੈ ਭਾਈ ਮਾਤਾ ਗੁਰਜੀਤ ਕੌਰ ਦਾ, ਜਦੋਂ ਮੈਂ ਪੜ੍ਹਦਾ ਹਾਂ ਮੈਨੂੰ ਖੁਦ ਨੂੰ ਕੁਝ ਹੋ ਜਾਂਦਾ, ਕਿਉਂਕਿ ਇਹ ਇੱਕ ਬੜੀ ਦਿਲ ਕੰਬਾਊ ਉਹਨਾਂ ਦੀ ਦਾਸਤਾਨ ਹੈ, ਔਰ ਇਹ 1984 ਦੇ ਨਾਲ ਘੱਲੂਘਾਰੇ ਦੇ ਨਾਲ ਵੀ ਜੁੜੀ ਹੋਈ ਹੋਣ ਕਰਕੇ ਵੀ ਕੁਝ ਸਾਡਾ ਉਹਦੇ ਨਾਲ ਸਾਡੇ ਜਜ਼ਬਾਤ ਜਾਂ ਸਾਡੇ ਫੀਲਿੰਗ ਜਿਹੜੀਆਂ ਜੁੜੀਆਂ ਹੋਈਆਂ ਨੇ ਜੀ. ਤੇ ਮਾਤਾ ਗੁਰਜੀਤ ਕੌਰ ਅੱਜ 80 ਸਾਲਾਂ ਤੋਂ ਉੱਤੇ ਹਨ, ਲੇਕਿਨ ਅਸੀਂ ਜੇ ਪਿੱਛੇ ਜਾਈਏ ਤੇ 1984 ਦੇ ਵਿੱਚ ਮਾਤਾ ਗੁਰਜੀਤ ਕੌਰ ਦੇ ਘਰ ਵਾਲੇ ਜੋ ਸਨ, ਤੇ ਗੁਰਮੇਜ ਸਿੰਘ ਉਹਨਾਂ ਦਾ ਨਾਮ ਸੀ, ਤੇ ਉਹਨਾਂ ਦੀ ਵੱਡੀ ਬੇਟੀ ਜਸਵਿੰਦਰ ਕੌਰ, ਇਹ ਜਿਵੇਂ ਆਪਾਂ ਗੁਰਪੁਰਬ ਤੇ ਜਾਈਦਾ ਆ, ਜਿੱਦਾਂ ਆਪਾਂ ਉਹਨਾਂ ਦੇ ਮਹਾਰਾਜ ਦੇ ਜਾਣੀ ਕਿ ਦਿਹਾੜੇ ਆਪਾਂ ਮਨਾਉਂਦੇ ਹਾਂ, ਸ਼ਹੀਦੀ ਦਿਹਾੜੇ ਹੋਣ ਭਾਵੇਂ ਗੁਰਪੁਰਬ ਹੋਣ, ਉਹ ਪਰਿਵਾਰ ਕਿਉਂਕਿ ਇੱਕ ਧਾਰਮਿਕ ਤੌਰ ਤੇ ਗੁਰੂ ਸਾਹਿਬਾਨ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਉਸੇ ਤਰ੍ਹਾਂ ਰੂਟੀਨ ਦੇ ਵਿੱਚ ਉਹ 5 ਜੂਨ ਨੂੰ ਵੀ ਉਹਨਾਂ ਨੇ ਜਿਹੜਾ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਸੀ ਉੱਥੇ ਮਨਾਉਣ ਗਏ ਨੇ। ਲੇਕਿਨ ਜੋ ਹੋਇਆ ਉਹ ਸਾਰੀ ਕੌਮ ਨੂੰ ਕੀ ਸਾਰੇ ਸੰਸਾਰ ਨੂੰ ਅੱਜ ਪਤਾ ਆ ਵੀ ਉੱਥੇ ਸਿੱਖਾਂ ਦੇ ਨਾਲ ਕੀ ਭਾਣਾ ਵਰਤਿਆ ਤੇ ਕਿੰਨੇ ਹਜ਼ਾਰਾਂ ਲੋਕ ਉਹਨਾਂ ਨੇ ਜਾਣੀ ਕਿ ਮਾਰ ਦਿੱਤੇ। ਤੇ ਉਹਨਾਂ ਦੇ ਵਿੱਚ ਇਹਦੇ ਬੀਬੀ ਮਾਤਾ ਗੁਰਜੀਤ ਕੌਰ ਦੇ ਪਤੀ ਤੇ ਮਾਤਾ ਗੁਰਜੀਤ ਕੌਰ ਦੀ ਵੱਡੀ ਬੇਟੀ ਦੋਨੋਂ ਸ਼ਹੀਦ ਹੋ ਜਾਂਦੇ ਨੇ ਜੀ। ਲੇਕਿਨ ਕਹਾਣੀ ਤੁਰਦੀ ਅੱਗੇ ਤੇ ਕੁਝ ਸਮੇਂ ਬਾਅਦ ਜਿਵੇਂ ਕਾਲਾ ਦੌਰ ਚੱਲਿਆ ਪੰਜਾਬ ਦੇ ਵਿੱਚ, ਘਰ ਘਰ ਪੁਲਿਸ ਜਾਂਦੀ ਸੀ, ਤਲਾਸ਼ੀਆਂ ਕਰਦੀ ਸੀ, ਨੌਜਵਾਨਾਂ ਨੂੰ ਫੜਦੀ ਸੀ, ਫਿਰ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਕਹਾਣੀ ਖਤਮ ਕਰਨ। ਇਹੀ ਕੁਛ ਮਾਤਾ ਗੁਰਜੀਤ ਕੌਰ ਦੇ ਨਾਲ ਵੀ ਹੋਇਆ। ਉਹਨਾਂ ਦੇ ਵੀ ਘਰ ਜਦੋਂ ਗਈ ਆ ਪੁਲਿਸ ਤੇ ਉਹਨਾਂ ਦੇ 2 ਵੱਡੇ ਪੁੱਤਰ ਜਿਹੜੇ ਨੇ ਇੱਕ ਵੱਡਾ ਪੁੱਤਰ ਜਿਹੜਾ ਉਹਨਾਂ ਨੂੰ ਲੈ ਜਾਂਦੇ ਨੇ
ਜੀ ਕਸ਼ਮੀਰ ਸਿੰਘ ਨੂੰ, ਤੇ ਉਹਨੂੰ ਲਿਜਾ ਕੇ ਤੇ ਇੰਨਾ ਟੋਰਚਰ ਕਰਦੇ ਨੇ ਵੀ ਟੋਰਚਰ ਸੈਂਟਰ ਦੇ ਵਿੱਚ ਹੀ ਉਹ ਆਪਣੇ ਪ੍ਰਾਣ ਜਿਹੜੇ ਆ ਤਿਆਗ ਜਾਂਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ। ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਟੋਰਚਰ ਕਰਕੇ ਤੇ ਫਿਰ ਉਹਨਾਂ ਨੂੰ ਪਿੰਡ ਦੇ ਬਾਹਰ ਸਿੱਟ ਦੇਣਾ ਵੀ ਆਹ ਲਓ ਜਿੱਦਾਂ ਇੱਕ ਲਾਸ਼ ਵੈਹੀ ਲਵਾਰਸ ਸਿੱਟ ਦੇਣੀ, ਜੀ ਇਸ ਤਰ੍ਹਾਂ ਦਾ ਉਹਨਾਂ ਨਾਲ ਜਿਹੜਾ ਵਰਤਾਓ ਹੋਇਆ, ਵਰਤਾਅ ਘਿਨਾਉਣਾ ਸੀਗਾ। ਤੇ ਉਹ ਲਾਸ਼ ਤੋਂ ਬਾਅਦ ਬੜੀ ਸਾਰੇ ਪਿੰਡ ਵਿੱਚ ਸਹਿਮਤਾ ਜੀ ਆ ਗਈ ਤੇ ਮਾਤਾ ਗੁਰਜੀਤ ਕੌਰ ਨੂੰ ਪਤਾ ਲੱਗਿਆ ਵੀ ਹੁਣ ਇਹਨਾਂ ਨੇ ਮੇਰੇ ਪਰਿਵਾਰ ਦੇ ਬਾਕੀ ਮੈਂਬਰ ਵੀ ਜਿਹੜੇ ਆ ਸ਼ਾਇਦ ਉਹ ਚੱਕ ਲੈਣੇ ਨੇ ਤੇ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਸ਼ਹੀਦ ਕਰ ਦੇਣੇ ਨੇ। ਜੀ ਸੋ ਉਹਨਾਂ ਦੇ 2 ਪੁੱਤਰ ਜਿਹੜੇ ਸਨ ਉਹਨਾਂ ਨੇ ਆਪਣੇ ਘਰ ਤੋਂ ਬਾਹਰ ਭੇਜ ਦਿੱਤੇ ਵੀ ਚਲੋ ਕਿਤੇ ਸੁਰੱਖਿਅਤ ਥਾਂ ਦੇ ਸ਼ਾਇਦ ਉਹ ਬਚ ਸਕਣਗੇ, ਪਰ ਜਰਮਾਨਿਆਂ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਵੀ 2 ਪੁੱਤਰਾਂ ਨੂੰ ਵੀ ਸ਼ਹੀਦ ਕਰ ਦਿੱਤਾ, ਜਿਨ੍ਹਾਂ ਵਿੱਚੋਂ ਲਾਸ਼ਾਂ ਵੀ ਨਹੀਂ ਮਿਲੀਆਂ ਉਹਨਾਂ ਨੂੰ। ਤੇ ਸਮਾਂ ਚੱਲਦਾ ਰਿਹਾ ਤੇ ਸਮੇਂ ਨੇ ਆਪਣੀ ਤੋਰ ਤੋਰੀ, ਪਰ ਲੇਕਿਨ ਦੁੱਖਾਂ ਨੇ ਜਾਣ ਕੇ ਕਹਿ ਲਓ ਵੀ ਜਾਂ ਕਹਿ ਲਓ ਵੀ ਉੱਥੇ ਦੇ ਸਿਸਟਮ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਜੀ ਹਾਲਾਂਕਿ ਉਹਨਾਂ ਦਾ ਪਤੀ, ਉਹਨਾਂ ਦੀ ਬੇਟੀ, ਉਹਨਾਂ ਦਾ ਵੱਡਾ ਪੁੱਤਰ ਵੀ ਸ਼ਹੀਦ ਹੋ ਚੁੱਕੇ ਸਨ, ਪਰ ਉਹਨਾਂ ਦਾ ਮਨ ਹਲੇ ਨਹੀਂ ਭਰਿਆ ਸੀਗਾ ਤੇ ਉਹਨਾਂ ਨੇ ਇਹ 2 ਪੁੱਤਰਾਂ ਨੂੰ ਵੀ ਸ਼ਹੀਦ ਕਰ ਦਿੱਤਾ। 3 ਪੁੱਤਰ ਹੋ ਗਏ, ਇੱਕ ਬੇਟੀ ਹੋ ਗਈ, ਇੱਕ ਘਰ ਵਾਲਾ ਹੋ ਗਿਆ। ਲੇਕਿਨ ਸਮਾਂ ਜਿਵੇਂ ਮੈਂ ਦੱਸਿਆ ਵੀ ਉਹ ਆਪਣੀ ਚਾਲ ਚੱਲਦਾ ਹੈ, ਲੇਕਿਨ ਉੱਥੇ ਦੇ ਜੋ ਆਤ ਨਿੰਦਣਯੋਗ ਸਿਸਟਮ ਨੂੰ ਮੈਂ ਕਹਿ ਸਕਦਾ ਹਾਂ, ਜਾਂ ਉੱਥੇ ਦੇ ਜੋ ਵੀ ਜਿਹੜੇ ਵੀ ਉੱਥੇ ਦੇ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਉੱਥੇ ਮਹਿਕਮੇ ਨੇ, ਜਾਂ ਪੁਲਿਸ ਦੇ ਹੋਣ ਜਾਂ ਆਰਮੀ ਦੇ ਹੋਣ, ਉਹਨਾਂ ਨੇ ਉਹਨਾਂ ਦੇ ਇੱਕ 14 ਸਾਲ ਦੇ ਪੁੱਤਰ ਨੂੰ ਤੇ ਮਾਤਾ ਗੁਰਜੀਤ ਕੌਰ ਨੂੰ ਤੇ ਉਹਨਾਂ ਦੀ ਇੱਕ ਛੋਟੀ ਬੇਟੀ ਸੀ, ਬਹੁਤ ਛੋਟੀ ਉਮਰ ਦੀ ਸੀ ਉਹ, ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਫਿਰੋਜ਼ਪੁਰ ਥਾਣੇ ਲੈ ਜਾਂਦੇ ਨੇ। ਤੇ ਉੱਥੋਂ ਬਾਅਦ 2 ਜਿਹੜੀ ਲੇਡੀਆਂ ਨੇ ਆਪਣੇ ਮਾਤਾ ਗੁਰਜੀਤ ਕੌਰ ਤੇ ਉਹਨਾਂ ਦੀ ਛੋਟੀ ਬੇਟੀ, ਉਹਨਾਂ ਨੂੰ ਲੇਡੀ ਜੇਲ੍ਹ 'ਚ ਪਾ ਦਿੰਦੇ ਨੇ। ਜੀ ਤੇ ਜਿਹੜਾ ਉਹਨਾਂ ਦਾ ਸਭ ਤੋਂ ਛੋਟਾ ਬੇਟਾ ਆ ਉਹਨੂੰ ਥਾਣੇ ਲਿਜਾ ਕੇ ਬੜਾ ਟੋਰਚਰ ਕਰਦੇ ਨੇ ਤੇ ਬੜਾ ਉਹਨਾਂ ਜ਼ੁਲਮ ਕਰਦੇ ਨੇ। ਤੇ ਉਹ ਜ਼ੁਲਮ ਇੰਨਾ ਕਰਦੇ ਨੇ ਵੀ ਉਹ ਬੇਟਾ ਵੀ ਜਿਹੜਾ 14 ਸਾਲ ਦੀ ਉਮਰ ਦਾ ਸੀਗਾ ਉਹ ਵੀ ਸ਼ਹੀਦ ਹੋ ਜਾਂਦਾ ਆ। ਤੇ ਜਿਹਦੀ ਮਾਤਾ ਗੁਰਜੀਤ ਕੌਰ ਨੂੰ ਲਾਸ਼ ਤੱਕ ਵੀ ਨਹੀਂ ਮਿਲੀ, ਤੇ ਅੰਤਮ ਦਰਸ਼ਨ ਤੱਕ ਹੀ ਕਰਨੇ ਸੀਗੇ, ਲਾਸ਼ ਤੱਕ ਨਹੀਂ ਮਿਲੀ। ਤੇ ਉਹ ਮਾਤਾ ਗੁਰਜੀਤ ਕੌਰ ਨੇ ਤਕਰੀਬਨ 2-2.5 ਸਾਲ ਜਿਹੜੇ ਆ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕੱਲਿਆਂ ਨੇ ਨਹੀਂ, ਉਹਨਾਂ ਦੀ ਛੋਟੀ ਬੱਚੀ ਨੇ ਵੀ, ਜਾਣੀ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਬੇਗੁਨਾਹ ਹੋਣ ਦੇ ਬਾਵਜੂਦ ਵੀ, ਆਪਣਾ ਨੁਕਸਾਨ ਕਰਾਉਣ ਦੇ ਬਾਵਜੂਦ ਵੀ ਫੇਰ ਵੀ ਜੇਲ੍ਹ ਦੇ ਵਿੱਚ ਰਹੇ ਨੇ। ਇਹ ਦਸਤਾਨ ਜਿਹੜੀ ਆ ਮਾਤਾ ਗੁਰਜੀਤ ਕੌਰ ਦੀ ਸ਼ਹੀਦੀਆਂ ਤੱਕ ਹੈ। ਜੀ ਪਰ ਜਦੋਂ ਫਿਰੋਜ਼ਪੁਰ ਦੀ ਜੇਲ੍ਹ ਚੋਂ ਬਾਹਰ ਆਉਂਦੇ ਨੇ ਤੇ ਪੁਲਿਸ ਫੇਰ ਪਰੇਸ਼ਾਨ ਕਰਦੀ ਆ, ਫੇਰ ਉਹਨਾਂ ਨੂੰ ਤੰਗ ਕਰਦੀ ਆ, ਖਾਸ ਕਰਕੇ ਜਿਹੜੀ ਉਹਨਾਂ ਦੀ ਛੋਟੀ ਬੇਟੀ ਹੁੰਦੀ ਆ ਤੇ ਉਹ ਤੇ ਅੱਖ ਰੱਖਦੀ ਆ ਤੇ ਉਹਨਾਂ ਨੂੰ ਕਈ ਵਾਰੀ ਇਹ ਕਿਹਾ ਜਾਂਦਾ ਵੀ ਇਹਨੂੰ ਕੱਲੀ ਨੂੰ ਭੇਜੋ ਪੁਲਿਸ ਸਟੇਸ਼ਨ। ਤੇ ਇਹਦਾ ਮਤਲਬ ਮੈਂ ਇੱਥੇ ਸਾਰੇ ਸਮਝਦਾਰ ਆ, ਸਾਰੇ ਸਰੋਤੇ ਜਿਹੜੇ ਸੁਣ ਰਹੇ ਆ ਵੀ ਉਹਨਾਂ ਦਾ ਕੀ ਮਕਸਦ ਹੁੰਦਾ ਆ। ਮਾਤਾ ਜੀ ਨੂੰ ਮਜਬੂਰ ਹੋ ਕੇ ਉਹ ਬੇਟੀ ਦਾ ਅੰਡਰ ਏਜ ਵਿਆਹ ਕਰਨਾ ਪਿਆ। ਜੀ ਤੇ ਪੰਜਾਬ 'ਚ ਨਹੀਂ, ਹਰਿਆਣੇ 'ਚ ਨਹੀਂ, ਕਿਸੇ ਹੋਰ ਬਾਹਰਲੀ ਸਟੇਟ 'ਚ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਗੁਪਤ ਕੰਫੀਡੈਂਸ਼ੀਅਲ ਇਨਫੋਰਮੇਸ਼ਨ ਹੈ, ਉਹਨਾਂ ਦੇ ਜ਼ਿੰਦਗੀ ਦਾ ਸਵਾਲ ਹੁੰਦਾ ਕਈ ਗੱਲਾਂ ਨਾਲ। ਤੇ ਉਹਨੂੰ ਕਿਸੇ ਬਾਹਰਲੀ ਸਟੇਟ ਦੇ ਵਿੱਚ ਦੂਰ ਨੇੜੇ ਜਾ ਕੇ ਆਪਣੀ ਅੰਡਰ ਏਜ ਜਿਹੜੀ ਬੱਚੀ ਆ ਉਹਦਾ ਆਨੰਦ ਕਾਰਜ ਕਰਨਾ ਪਿਆ ਤੇ ਦੂਰ ਉਹਨੂੰ ਛੱਡਣਾ ਪਿਆ। ਤੇ ਅੱਜ ਮਾਤਾ ਗੁਰਜੀਤ ਕੌਰ ਜਿਹੜੇ ਆ ਉਹ ਮੈਂ ਹੁਣ ਦੀ ਹਾਲਾਤ ਦੱਸਵਾਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਆਪਣੇ ਕੋਲ। ਤੇ ਅੱਜ ਦੇ ਹਾਲਾਤ ਇਹ ਆ ਵੀ ਮਾਤਾ ਗੁਰਜੀਤ ਕੌਰ ਜੋ ਉੱਥੇ ਪ੍ਰਕਰਮਾਂ 'ਚ ਝਾੜੂ ਫੇਰ ਕੇ ਸੇਵਾ ਕਰਦੇ ਆ ਸਾਰਾ ਦਿਨ, ਤੇ ਨਾਲ ਹੀ ਉਹਨਾਂ ਨੂੰ ਇੱਕ ਕਮਰਾ ਦਿੱਤਾ ਆ ਤੇ ਉਸ ਛੋਟੇ ਜਿਹੇ ਕਮਰੇ ਦੇ ਵਿੱਚ ਰਸੋਈ ਆ ਤੇ ਉੱਥੇ ਉਹਨਾਂ ਦਾ ਬੈਡਰੂਮ ਆ, ਉਹਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦਾ ਬਸੇਰਾ ਕਰਦੇ ਨੇ। ਤੇ ਇਹ ਬਹੁਤ ਭਾਰੀ ਉਹਨਾਂ ਦੀ ਜਾਣੀ ਕਿ ਦੁਖਦਾਈ ਕਹਾਣੀ ਆ ਜਿਹੜੀ ਕਿ ਮੈਂ ਬਿਆਨ ਨਹੀਂ ਕਰ ਸਕਦਾ, ਲੇਕਿਨ ਸੁਣਨ ਵਾਲੇ ਸਮਝ ਗਏ ਹੋਣਗੇ ਵੀ ਸਾਰਾ ਟੱਬਰ ਹੀ ਜਾਣੀ ਕਿ ਨਿਸਤੋਂ ਨਬੂਦ ਕਰਤਾ ਗਿਆ, ਦੁਨੀਆ ਦੇ ਵਿੱਚ ਹੈ ਹੀ ਨਹੀਂ। ਜਾਣੀ ਕਿ ਜਿਹੜੇ ਬੱਚਿਆਂ ਨੂੰ ਜਨਮ ਦਿੱਤਾ, ਜਿਹੜੇ ਪਤੀ ਨਾਲ ਉਹਨਾਂ ਦੀਆਂ ਯਾਦਾਂ ਨੇ ਉਹ ਹੁਣ ਯਾਦਾਂ ਹੀ ਰਹਿ ਗਈਆਂ ਨੇ, ਲੇਕਿਨ ਉਹ ਹੈ ਨਹੀਂ ਦੁਨੀਆ ਤੇ। ਜੀ ਮਾਤਾ ਜੀ ਉਹ ਸਾਰਾ ਦਿਨ ਆਪਣੀ ਸੇਵਾ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਤਾਂ ਕਿ ਸਮਾਂ ਲੰਘ ਜਾਵੇ ਤੇ ਏਦਾਂ ਆਪਣਾ ਟਾਈਮ ਪਾਸ ਕਰਦੇ ਨੇ। ਤੇ ਤੁਸੀਂ ਦੂਸਰਾ ਸਵਾਲ ਪੁੱਛਿਆ ਵੀ ਸਿੱਖ ਰਿਲੀਫ ਨੇ ਉਹਨਾਂ ਲਈ ਕੀ ਕੀਤਾ। ਪਿਛਲੇ 5 ਸਾਲ ਤੋਂ ਅਸੀਂ ਜਦੋਂ ਸਾਡਾ ਮਾਤਾ ਜੀ ਨਾਲ ਕੰਟੈਕਟ ਬਣਿਆ, ਅਸੀਂ ਪਹਿਲਾਂ ਉਹਨਾਂ ਦਾ ਆਪਰੇਸ਼ਨ ਦਿਲ ਦਾ ਹੋਣਾ ਸੀ ਤੇ ਫਿਰ ਉਹਨਾਂ ਦੇ ਕਿਡਨੀਆਂ ਦਾ ਵੀ ਕੋਈ ਇੱਦਾਂ ਡਿਫੈਕਟ ਸੀਗਾ
ਜੀ ਤੇ ਸਾਡੇ ਬੱਚੇ ਜਿਹੜੇ ਹੈਗੇ ਇੱਥੋਂ UK ਦੇ ਵਿੱਚੋਂ ਉਹਨਾਂ ਨੂੰ ਮਾਤਾ ਜੀ ਨੂੰ ਪੈਸੇ ਦੇ ਕੇ ਆਏ ਸੀਗੇ ਤੇ ਨਾਲ ਹੀ ਪ੍ਰੋਮਿਸ ਕਰ ਗਏ ਮਾਤਾ ਜੀ ਵੀ ਜਿੰਨਾ ਚਿਰ ਤੁਸੀਂ ਜੀਵਤ ਹੋ ਅਸੀਂ ਤੁਹਾਨੂੰ ਹਰ ਸਾਲ ਜੋ ਵੀ ਰਕਮ ਹੈ ਤੁਹਾਨੂੰ ਇਕੱਠੀ ਕਰਕੇ ਦਿਆ ਕਰਾਂਗੇ ਤੇ ਤਾਂ ਜੋ ਤੁਸੀਂ ਆਪਣਾ ਅਸੀਂ ਤੁਹਾਡੇ ਪਰਿਵਾਰ ਦੇ ਜੀਅ ਤਾਂ ਨਹੀਂ ਵਾਪਸ ਕਰ ਸਕਦੇ ਲੇਕਿਨ ਤੁਹਾਡੇ ਕੁਛ ਮੁਸ਼ਕਲਾਂ ਦੇ ਵਿੱਚ ਹਿੱਸੇਦਾਰ ਜ਼ਰੂਰ ਬਣ ਸਕਦੇ ਹਾਂ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਮਾਤਾ ਜੀ ਦੀ ਹਰ ਸਾਲ ਜਿਹੜੀ ਆ ਸੇਵਾ ਕਰਦੇ ਹਾਂ। ਉਹਨਾਂ ਦੀ ਲੋੜਾਂ ਦੇ ਵਿੱਚ ਵੀ ਉਹਨਾਂ ਦੇ ਜੋ ਸਰੀਰਕ ਕਹਿ ਲਓ ਵੀ ਕਸ਼ਟ ਨੇ ਜਾਂ ਬਿਮਾਰੀਆਂ ਨੇ ਉਹਨਾਂ ਵਿੱਚ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਜੀ ਬਿਲਕੁਲ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਮਾਤਾ ਗੁਰਜੀਤ ਕੌਰ ਬਾਰੇ ਜਿਹੜੀ ਹੈਗੀ ਹੈ ਵੇਰਵੇ ਸਹਿਤ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਜਾਣਕਾਰੀ ਦਿੱਤੀ ਹੈ। ਮੈਂ ਅਦਰਵਾਈਜ਼ ਵੀ ਜਦੋਂ ਪੜ੍ਹ ਰਿਹਾ ਸੀ ਇਹਨਾਂ ਦੀ ਸਟੋਰੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਕਿਵੇਂ ਜਦੋਂ ਇਹਨਾਂ ਦੀ ਬੱਚੀ ਨੂੰ ਜਿਵੇਂ ਤੁਸੀਂ ਦੱਸਿਆ ਵੀ ਅੰਡਰ ਏਜ ਵਿਆਹ ਕਰਕੇ ਬਾਹਰਲੀ ਸਟੇਟ ਦੇ ਵਿੱਚ ਭੇਜਣਾ ਪਿਆ ਤਾਂ ਜਿਹੜਾ ਸਰਕਾਰੀ ਤਸ਼ੱਦਦ ਸੀ ਉਹਦਾ ਕਹਿਰ ਇੰਨਾ ਕੁ ਜ਼ਿਆਦਾ ਸੀ ਕਿ ਅੱਜ ਦੀ ਤਾਰੀਖ ਤੱਕ ਵੀ ਉਹ ਜਿਹੜੀ ਇਹਨਾਂ ਦੀ ਬੇਟੀ ਹੈਗੀ ਹੈ ਉਹ ਇਹਨਾਂ ਦੇ ਕੋਲ ਵਾਪਸ ਪੰਜਾਬ ਦੇ ਵਿੱਚ ਨਹੀਂ ਆਉਂਦੀ ਜਾਂ ਇਹ ਕਹਿ ਲਓ ਮਿਲਣ ਤੋਂ ਵੀ ਨਹੀਂ ਉਹ ਝਿਜਕਦੇ ਨੇ ਕਿਉਂਕਿ ਉਹਨਾਂ ਨੂੰ ਉਹਦਾ ਜਿਹੜਾ ਡਰ ਹੈ ਤਸ਼ੱਦਦ ਦਾ ਉਹੀ ਇੰਨਾ ਕੁ ਜ਼ਿਆਦਾ ਸਤਾਉਂਦਾ। ਸੋ ਇਹ ਹਾਲਾਤ ਹੈਗੇ ਆ ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚੋਂ ਸਿੱਖ ਸੰਘਰਸ਼ ਤੇ ਜਿਹੜੇ ਪਰਿਵਾਰ ਨੇ ਪੀੜਤ ਪਰਿਵਾਰ ਨੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਦੌਰਾਨ ਸਿੱਖੀ ਦੇ ਲਈ ਆਪਣਾ ਪਰਿਵਾਰ ਕੁਰਬਾਨ ਕੀਤਾ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ ਹੈ ਉਹ ਕਿੰਨਾ ਤੰਗਦਸਤੀਆਂ ਦੇ ਵਿੱਚੋਂ ਗੁਜ਼ਰ ਰਹੇ ਆ। ਸੋ ਇਸੇ ਦੇ ਨਾਲ ਤੁਹਾਡੀ ਵੀ ਸ਼ਲਾਘਾ ਕਰਨੀ ਬਣਦੀ ਹੈ ਭਾਈ ਸਾਹਿਬ ਤੁਹਾਡੀ ਜਥੇਬੰਦੀ ਸਿੱਖ ਰਿਲੀਫ ਦੀ ਕਿ ਤੁਸੀਂ ਅੱਗੇ ਹੋ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰ ਰਹੇ ਹੋ। ਸਿੱਖ ਰਿਲੀਫ ਜਿਹੜੀ ਹੈ ਉਹ ਇਸ ਕਾਰਜ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਹਿੱਸਾ ਪਾ ਰਹੀ ਹੈ ਤੇ ਨਾਲ ਹੀ ਦਰਸ਼ਕਾਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਜਿਹੜੇ ਸਾਨੂੰ ਇਸ ਵੇਲੇ ਦੇਖ ਰਹੇ ਆ ਸੁਣ ਰਹੇ ਆ ਉਹ ਜ਼ਰੂਰ ਜੋ ਸਕਰੀਨ ਦੇ ਉੱਪਰ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਫੋਨ ਨੰਬਰਸ ਨੇ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਹੈਗੀ ਹੈ ਸਿੱਖ ਰਿਲੀਫ USA ਦੀ ਤੁਸੀਂ ਬਣਦਾ ਸਰਦਾ ਜੋ ਵੀ ਅਮਾਊਂਟ ਉਹਨਾਂ ਨੂੰ ਡੋਨੇਟ ਕਰ ਸਕਦੇ ਹੋ ਇਸ ਕਾਰਜ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਭੈਣ ਜੀ ਪ੍ਰੀਤ ਕੌਰ ਜੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਵੀ ਕੁਝ ਸਮੇਂ ਪਹਿਲਾਂ ਮਾਤਾ ਗੁਰਜੀਤ ਕੌਰ ਨੂੰ ਮਿਲਣ ਗਏ ਸੀ ਉੱਥੇ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਸੋ ਤੁਹਾਡਾ ਆਪਣਾ ਵੀ ਪਰਿਵਾਰ ਹੈਗਾ ਬੱਚੇ ਹੈਗੇ ਆ ਤੁਸੀਂ ਇਸ ਸਟੋਰੀ ਦੇ ਨਾਲ ਕਿਵੇਂ ਇੰਡੀਵਿਜੂਅਲੀ ਰਿਲੇਟ ਕੀਤਾ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਉਹਨਾਂ ਨੂੰ ਮਿਲ ਕੇ ਤੇ ਤੁਸੀਂ ਕਿਵੇਂ ਸਮਝਦੇ ਹੋ ਕਿ ਕੀ ਦਾਸਤਾਨ ਹੈਗੀ ਆ ਉਹਨਾਂ ਦੀ ਤੇ ਅਸੀਂ ਅੱਜ ਕਿੱਥੇ ਕੁ ਖਲੋਤੇ ਹਾਂ। ਹਾਂਜੀ ਭਾਜੀ ਸੋ ਜਦੋਂ ਅਸੀਂ ਮਾਤਾ ਗੁਰਜੀਤ ਕੌਰ ਨੂੰ ਮਿਲੇ ਨਾ ਵੀ ਵਰ ਐਟ ਹਰਮੰਦਰ ਸਾਹਿਬ ਉੱਥੇ ਜਿੱਦਾਂ ਇੱਕ ਕਮਰਾ ਸੀ ਤੇ ਉੱਥੇ ਸਾਡੀ ਟੀਮ ਜਿਹੜੀ ਇੰਡੀਆ ਦੀ ਵੀ UK ਦੀ ਵੀ ਤੇ ਅਸੀਂ ਵੀ ਉੱਥੇ ਸੀ ਤੇ ਯੂ نو I was just speechless like ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਮੈਂ ਕੀ ਕਵਾਂ like what are the words I can say to her be you know that would help her and you know it's like I was just you know ਕੋਈ ਸ਼ਬਦ ਹੀ ਨਹੀਂ ਸੀ ਆਉਂਦਾ ਵੀ ਮੈਂ ਕੀ ਇਹਨਾਂ ਨੂੰ ਕੀ ਕਵਾਂ right ਹੁਣ ਸਾਡੇ ਬੱਚੇ ਆ right ਥੋੜਾ ਜਿਹਾ ਵੀ ਲੇਟ ਹੁੰਦੇ ਆ ਤੇ ਆਪਾਂ ਫੋਨ ਕਰੀਦਾ ਵੀ you know where are you ਤੇ you know ਕਿਦੋਂ ਆਉਣਾ ਘਰ right ਤੇ you know ਇੱਧਰ ਮਾਤਾ ਜੀ ਨੂੰ ਦੇਖ ਲਓ ਵੀ you know she's lost you know 6 family members right simply because you know ਆਪਾਂ you know sick ਹਾਂ right ਤੇ you know it's just like there was she actually you know Mata ji you know she saw that how emotional you know we were te like ਉਹਨਾਂ ਨੇ ਮੇਰੇ ਨਾਲ ਜਿੱਦਾਂ ਗੱਲ ਕੀਤੀ ਤੇ ਉਹ ਕਹਿੰਦੇ you know ਮੈਨੂੰ ਬਸ ਇੰਨਾ ਹੀ ਹੈਗਾ ਆ ਵੀ you guys are all here for me ਤੁਸੀਂ ਸਾਰੇ ਮੇਰੇ ਬੱਚੇ ਜੇ right ਤੇ ਜਦੋਂ ਉਹਨਾਂ ਦੀ like face ਵੱਲ ਦੇਖੀਦਾ ਨਾ ਤੇ it's just like you know ਆਪਾਂ ਜਿੱਦਾਂ ਰੋਈਦਾ ਆ ਤੇ you know we cry and then you know we stop when you look at her face it just seems like the you know for the last 20 years all she has done is cry and cry like you know through velona de mukde nahi you know it's like so much emotions you know when she talks about her kids you know ਜਿਹੜੇ ਉਹਨਾਂ ਦੇ ਸਾਰਿਆਂ ਤੋਂ ਛੋਟੇ ਬੇਟੇ ਦਲਜਿੰਦਰ ਸਿੰਘ ਆ 14 ਸਾਲ ਦੇ ਹਨਾ ਉਹਨਾਂ ਦਾ ਉਹ ਬਹੁਤ ਜ਼ਿਆਦਾ ਹੀ ਦੁੱਖ ਕਰਦੇ ਆ ਉਹ ਕਹਿੰਦੇ ਵੀ ਲਾਈਕ ਉਹਦੀ ਗਲਤੀ ਕੀ ਸੀ ਹਨਾ ਵੀ ਉਹਨੇ 14 ਸਾਲ ਦੇ ਨੇ ਕੀ ਕੀਤਾ ਕਿਸੇ ਨੂੰ ਵੀ ਸੋ ਉਹਨਾਂ ਨੂੰ ਇਹੀ ਆ ਵੀ ਜੇ ਕੋਈ ਕੁਛ ਕਰ ਸਕਦਾ ਨਾ ਕੋਈ ਤੇ ਬਸ ਮੇਰੇ ਦਲਜਿੰਦਰ ਵਾਸਤੇ ਨਾ ਕੋਈ ਜਸਟਿਸ ਸੀਕ ਕਰੇ ਕੋਈ ਉਹਨੂੰ ਜਸਟਿਸ ਮਿਲੇ ਵੀ ਲੱਭਣ ਜਿਨ੍ਹਾਂ ਨੇ ਉਹਨਾਂ ਦਲਜਿੰਦਰ ਸਿੰਘ ਨੂੰ ਸ਼ਹੀਦ ਕੀਤਾ ਹੋਗਾ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਲੱਭੋ ਤੇ ਉਹਨਾਂ ਨੂੰ ਪ੍ਰੋਸੀਕਿਊਟ ਕਰੋ ਤੇ
ਜਿੰਨੀ like ਜਿੱਦਾਂ ਹੁਣ ਆਪਾਂ ਇੱਥੇ when a crime is committed, there's a punishment for it. The culprits need to be punished. What did this 14-year-old do? What did he deserve? ਉਹਨੂੰ ਏਦਾਂ ਮਾੜੀ ਤਰ੍ਹਾਂ ਦਾ ਜਾਣੀ ਕਿ ਸਾਫ਼ ਚਾਹੁੰਦੇ ਨੇ ਮਾਰਿਆ ਜੀ ਬਿਲਕੁਲ ਬਿਲਕੁਲ ਸਾਫ਼ ਦੀ ਮੰਗ ਕਰਦੇ ਨੇ ਬੇਸਿਕਲੀ ਹਾਂਜੀ ਜਿੱਦਾਂ ਸਾਰੇ ਪਰਿਵਾਰ ਦਾ ਹੀ ਬਹੁਤ ਜ਼ਿਆਦਾ ਆ ਪਰ ਜਿਹੜਾ ਛੋਟਾ ਸਾਰਿਆਂ ਦਾ ਬੱਚਾ ਨਾ ਇੱਕ ਰਹਿ ਗਿਆ ਸੀ ਤੇ ਇੰਡੀਅਨ ਗਵਰਨਮੈਂਟ ਜਿਹੜੀ ਪੰਜਾਬ ਪੁਲਿਸ ਉਹਨਾਂ ਨੂੰ ਕੀ ਲੋੜ ਸੀ ਵੀ ਉਹਨੂੰ ਜਿਹੜੇ 14 ਸਾਲ ਦੇ ਉਹਨੂੰ ਵੀ ਨਹੀਂ ਰਹਿਣ ਦਿੱਤਾ ਰਾਈਟ ਜੀ ਬਿਲਕੁਲ ਇਹਨਾਂ ਦੇ ਜਿੱਦਾਂ they had buffaloes and like cows and stuff like that ਉਹਨਾਂ ਨੂੰ ਵੀ ਜਿਹੜੀ ਗਵਰਨਮੈਂਟ ਹੈ ਨਾ ਉਹਨਾਂ ਨੂੰ ਵੀ ਕਹਿੰਦੇ ਵੀ ਜ਼ਹਿਰੀਲੇ ਟੀਕੇ ਲਾ ਕੇ ਤੇ ਉਹਨਾਂ ਨੂੰ ਮਾਰਤਾ ਵੀ ਕਿਸੇ ਤਰ੍ਹਾਂ ਦੀ ਨਾ ਕੋਈ ਇਨਕਮ ਦੀ ਸੋਰਸ ਨਾ ਰਹਿ ਜੇ ਰਾਈਟ ਜੀ ਇਹਨਾਂ ਦੇ ਬੰਦੇ ਵੀ ਮਾਰਦੇ ਨੇ ਇਹਨਾਂ ਦਾ ਜੀਵ ਨਹੀਂ ਕੋਈ ਰਹਿਣ ਦੇਣਾ ਤੇ ਜਿਹੜਾ ਕੋਈ ਰਹਿ ਵੀ ਜਾਊਗਾ ਤੇ ਉਹ they can't do much ਜੀ ਬਿਲਕੁਲ so it was just really sad just seeing her in that state and then kind of apne aap nu relating it to yourself we have kids too they how can this mother daily edi life kidna hogi how is she living how every day uttde bende aa bas ena nu ohi yaad aunde hunde aa bi just a happy family happy full of life family but completely wiped out ਜੀ ਜੀ ਪ੍ਰੀਤ ਕੌਰ ਜੀ ਭਾਈ ਸਾਹਿਬ ਜਿਵੇਂ ਸਾਡਾ ਹੁਣ ਸਮਾਂ ਵੀ ਸ਼ੋਅ ਦਾ ਸਮਾਪਤੀ ਦੇ ਵੱਲ ਜਾ ਰਿਹਾ ਹੈ ਤੇ ਮੈਂ ਜਾਂਦੇ ਜਾਂਦੇ ਤੁਹਾਡੇ ਕੋਲੋਂ ਚਾਹੂੰਗਾ ਕਿ ਤੁਸੀਂ ਇਸ ਸਾਰੇ ਦੇ ਵਿੱਚ ਕੁਝ ਐਡ ਅਪ ਕਰਨਾ ਚਾਹੁੰਦੇ ਹੋਵੋ ਆਪਣੀ ਜਥੇਬੰਦੀ ਵੱਲੋਂ ਸਿੱਖ ਰਿਲੀਫ ਵੱਲੋਂ ਕੋਈ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋਵੋ ਤਾਂ ਸਾਡੇ ਕੋਲ 1 ਮਿੰਟ ਹੈਗਾ ਜੀ ਅਖੀਰਲਾ ਹਾਂਜੀ ਮੈਂ ਇਹ ਬੇਨਤੀ ਕਰਾਂਗਾ ਵੀ ਹਜ਼ਾਰਾਂ ਹੀ ਮਾਵਾਂ ਆਪਣੇ ਪੁੱਤਰਾਂ ਦੇ ਆਪਣੇ ਪਰਿਵਾਰਾਂ ਦੇ ਜਾਣੀ ਕਿ ਸ਼ਹੀਦੀਆਂ ਦੇ ਚੁੱਕੀਆਂ ਨੇ ਪਰ ਇਹ ਸਾਡੀ ਮਾਂ ਇਹ ਵੀ ਸਾਡੀ ਸਾਰੇ ਸਿੱਖ ਕੌਮ ਦੀ ਮਾਂ ਆ ਇੱਕ ਉਹ 5 ਬੱਚਿਆਂ ਦੀ ਮਾਂ ਨਹੀਂ ਹੈ ਜਿਹੜੇ ਸ਼ਹੀਦ ਹੋ ਗਏ ਨੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਆ ਆਪਾਂ ਇਸ ਮਾਤਾ ਦੀ ਮਦਦ ਕਰੀਏ ਤੇ ਜਿਵੇਂ ਹੀ ਭਾਈ ਜੋਗਾ ਸਿੰਘ ਦੇ ਪਰਿਵਾਰ ਨੂੰ ਇੱਕ ਲੰਪਸਮ ਦਿੱਤਾ ਆ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਘੱਟ ਤੋਂ ਘੱਟ ਨਹੀਂ ਤੇ 1 ਸਾਲ ਦੇ ਵਿੱਚ 2 ਲੱਖ ਰੁਪਈਆ ਤਾਂ ਉਹਨੂੰ ਖਰਚ ਪਾਣੀ ਦਈਏ ਤਾਂ ਕਿ ਉਹ ਇਹ ਮਹਿਸੂਸ ਨਾ ਕਰੇ ਵੀ ਮੈਂ ਇਕੱਲੀ ਆ ਜਾਂ ਮੇਰਾ ਜੇ ਪੁੱਤਰ ਹੁੰਦੇ ਤੇ ਮੇਰੀ ਸੇਵਾ ਕਰਦੇ ਆਪਾਂ ਸਾਰੇ ਉਹਦੇ ਪੁੱਤਰ ਆ ਤੇ ਆਪਾਂ ਜੀ ਤਾਂ ਨਹੀਂ ਵਾਪਸ ਲਿਆ ਸਕਦੇ ਲੇਕਿਨ ਉਹਦੇ ਦੁੱਖ ਦੇ ਵਿੱਚ ਆਪਣਾ ਸਹਾਈ ਹੋ ਸਕਦੇ ਆ ਤੇ ਸਾਰੇ ਸੰਗਤ ਨੂੰ ਸਾਰੀ TV 84 ਦੇ ਦਰਸ਼ਕਾਂ ਨੂੰ ਬੇਨਤੀ ਆ ਜੋ ਵੀ ਬਣਦਾ ਸਰਦਾ ਆ ਤੁਸੀਂ ਕਰੋ ਅਸੀਂ ਤੁਹਾਡੀ ਮਾਇਆ ਹਰ ਹਾਲਤ ਵਿੱਚ ਤੁਹਾਨੂੰ ਬਚਨਬੰਦ ਆ ਤੁਹਾਡੀ ਮਾਇਆ ਉੱਥੇ ਪਹੁੰਚਾਵਾਂਗੇ ਤੇ ਇਹਦਾ ਸਬੂਤ ਵੀ ਦੇਵਾਂਗੇ ਜੀ ਜੀ ਭਾਈ ਸਾਹਿਬ ਤੇ ਪ੍ਰੀਤ ਕੌਰ ਜੀ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੀ ਜਥੇਬੰਦੀ ਦਾ ਵੀ ਧੰਨਵਾਦ ਜੋ ਇਸ ਕਾਰਜ ਨੂੰ ਅੱਗੇ ਤੋਰਦਿਆਂ ਸਿੱਖ ਕੌਮ ਦੇ ਜਿਹੜੇ ਪੀੜਤ ਪਰਿਵਾਰ ਹੈਗੇ ਸਿੱਖ ਸੰਘਰਸ਼ ਦੇ ਵਿੱਚੋਂ ਹੋਣ ਭਾਵੇਂ ਉਹ ਸਿੱਖ ਸਿਆਸੀ ਕੈਦੀ ਹੋਣ ਜਿਨ੍ਹਾਂ ਦੀ ਅਸੀਂ ਪਿਛਲੇ ਸ਼ੋਆਂ ਦੇ ਵਿੱਚ ਵੀ ਗੱਲ ਕੀਤੀ ਹੈ ਸੋ ਜਾਂਦੇ ਜਾਂਦੇ ਮੈਂ ਦੁਬਾਰਾ ਅਪੀਲ ਕਰਦਿਆਂ TV 84 ਦੇ ਦਰਸ਼ਕਾਂ ਨੂੰ ਕਿ ਬਣਦਾ ਸਰਦਾ ਜੋ ਵੀ ਤੁਸੀਂ ਡੋਨੇਟ ਕਰ ਸਕਦੇ ਹੋ ਸਿੱਖ ਰਿਲੀਫ ਨੂੰ ਜ਼ਰੂਰ ਕਰੋ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਹੈਗੀ ਹੈ ਸਕਰੀਨ ਦੇ ਉੱਪਰ ਤੇ ਜਾਂਦੇ ਜਾਂਦੇ ਇਸੇ ਦੇ ਨਾਲ ਭਾਈ ਸਾਹਿਬ ਤੇ ਬੀਬੀ ਪ੍ਰੀਤ ਕੌਰ ਜੀ ਤੁਹਾਡੇ ਕੋਲੋਂ ਵੀ ਅਸੀਂ ਇਜਾਜ਼ਤ ਚਾਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਊਅਰਸ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਵੀ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ